ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅੱਡ-ਅੱਡ ਟਿੱਪਣੀਆਂ ਆਈਆਂ ਹਨ ਸਾਡੇ ਵੀਰਾਂ ਵੱਲੋਂ। ਅਸੀਂ ਪੜ੍ਹਦੇ ਹਾਂ। ਪਹਿਲੀ ਟਿੱਪਣੀ ਆਈ ਹੈ ਦੋਰਾਹਾ ਤੋਂ ਨਵਜੋਤ ਸਿੰਘ ਘਾਰੂ ਜੀ ਦੀ। ਇਹ ਲਿਖਦੇ ਹਨ, ਇਹ ਬਾਦਲ ਜੌਂਕ ਵਾਂਗ ਚਿੰਬੜ ਗਿਆ ਹੈ ਪੰਜਾਬ ਨੂੰ। ਅਫਸੋਸ ਇਸ ਵਾਰ ਵੀ ਬਾਦਲ ਦੀ ਸਿਆਸਤ ਨੇ ਉਸ ਨੂੰ ਜਿਤਾ ਦੇਣਾ ਹੈ। ਕੋਈ ਹੋਰ ਬਦਲ ਨਹੀਂ ਹੈ ਲੋਕਾਂ ਕੋਲ। ਕਾਂਗਰਸ ਖਤਮ ਹੈ। ਕੇਜਰੀਵਾਲ ਖੁੱਲ ਕੇ ਪੰਜਾਬ ਨੂੰ ਸਪੋਰਟ ਨਹੀਂ ਕਰਦਾ। ਪਿੱਛੇ ਰਹਿ ਗਿਆ ਬਾਦਲ। ਖਾਓ ਜੁੱਤੀਆਂ। ਜੀ ਡਾਕਟਰ ਸਾਹਿਬ, ਇਹ ਕਾਫੀ ਠੀਕ ਐਨਾਲਿਸਿਸ ਹੈ ਉਹਨਾਂ ਦਾ। ਜੋ ਹਾਲਾਤ ਨਜ਼ਰ ਆ ਰਹੇ ਨੇ, ਹਾਲਾਂ ਅਸੀਂ ਸਮਝਦੇ ਹਾਂ ਕਿ ਬਾਦਲ ਨੇ ਜਿੰਨਾ ਨੁਕਸਾਨ ਸਿੱਖਾਂ ਦਾ ਸਿੱਖੀ ਦਾ ਕੀਤਾ ਜੀ 5 ਸਦੀਆਂ ਦੇ ਇਤਿਹਾਸ ਦੇ ਵਿੱਚ 5.5 ਸਦੀਆਂ ਦੇ ਇੰਨਾ ਮਾੜਾ ਬੰਦਾ ਸਿੱਖਾਂ ਲਈ ਕੋਈ ਨਹੀਂ ਆਇਆ। ਪਰ ਜਿਸ ਤਰੀਕੇ ਨਾਲ ਕੁਛ ਤਾਂ ਹਾਲਾਤ ਇਹ ਫਰੇਮ ਕਰ ਰਹੇ ਨੇ, ਜਿਵੇਂ ਪੰਜਾਬ ਦੇ ਵਿੱਚ ਇੱਕ ਪੁਆਇੰਟ ਏਜੰਡਾ ਲੈ ਕੇ ਵੀ ਚੋਣਾਂ ਜਿੱਤਣੀਆਂ ਨੇ। ਹੁਣ ਬਾਦਲ ਅੱਜ ਕੱਲ੍ਹ ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਮੈਂਬਰੀਆਂ ਵੰਡ ਰਿਹਾ ਪਿਛਲੇ ਹਫ਼ਤੇ 10 ਦਿਨਾਂ 'ਚ ਜੀ ਲਗਾਤਾਰਤਾ ਨਾਲ ਹੋ ਰਿਹਾ ਜੀ। ਉਹਨੂੰ ਕਾਰਪੋਰੇਸ਼ਨ ਦਾ ਬਣਾਤਾ, ਉਹਨੂੰ ਬਣਾਤਾ। ਮਹੀਨੇ 6-8 ਰਹਿ ਗਏ ਨੇ। ਮਤਲਬ ਇਹ ਹੈ ਵੀ ਮਿਨਿਸਟਰਾਂ ਨੇ ਪਹਿਲਾਂ ਹੀ ਲੁੱਟਿਆ। ਵੱਡੀ ਫੌਜ 26-27 ਪਾਰਲੀਮੈਂਟ ਸੈਕਟਰੀਆਂ ਦੀ ਬਣਾਈ ਸੀ। ਹੁਣ ਇਹ ਕਾਰਪੋਰੇਸ਼ਨ ਵੀ ਲੁੱਟ ਲਓ, 6-7 ਮਹੀਨੇ 'ਚ ਘਰ ਭਰ ਲਓ ਜੀ। ਦੂਜੇ ਪਾਸੇ ਜਿਹੜੀ ਗੁੰਡਾ ਬ੍ਰਿਗੇਡ ਹੈ ਇਹਨਾਂ ਦੀ, ਉਹ ਪੂਰੇ ਹਰਾਸ ਕਰਨ ਤੇ ਲੱਗੀ ਹੋਈ ਹੈ। ਇੱਕ ਇਹਨਾਂ ਦਾ ਲੀਡਰ ਗੋਲਡੀ ਨਾਂ ਦਾ, ਉਹਨੇ ਡਿਪਟੀ ਮੇਅਰ ਅੰਮ੍ਰਿਤਸਰ ਨੂੰ ਚਪੇੜ ਮਾਰੀ, ਉਹਦੀ ਪੱਗ ਲਾਹ ਦਿੱਤੀ। ਹਾਲਾਂਕਿ ਉਹਨੂੰ ਪਾਰਟੀ ਚੋਂ ਇਹਨਾਂ ਨੂੰ ਸਸਪੈਂਡ ਕਰਨਾ ਪਿਆ। ਸਿਰ ਮੁੰਨਿਆ ਹੋਇਆ ਉਹਦਾ, ਹਾਂਜੀ, ਸ਼ਕਲੋਂ ਗੁੰਡਾ, ਔਰ ਉਹਨੂੰ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ। ਸੋ ਗੁੰਡਾਗਰਦੀ ਦਾ ਕੁੱਲ ਆਲਮ ਹੈ। ਫਿਰ ਜੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਆਮ ਆਦਮੀ ਪਾਰਟੀ ਇੱਕ ਚੈਲੰਜ ਬਣ ਕੇ ਉੱਭਰ ਰਹੀ ਹੈ, ਤੇ ਜਿਸ ਤਰੀਕੇ ਨਾਲ ਦਿੱਲੀ ਦੀ ਹਕੂਮਤ ਮੋਦੀ ਦੀ ਔਰ ਉਹ ਮਿਲ ਕੇ ਉਹਨਾਂ ਦੇ MLA 10-12 ਤਾਂ ਕ੍ਰਿਮੀਨਲ ਕੇਸ 'ਚ ਫਸਾਏ ਹੋਏ ਨੇ। ਅੱਜ ਦਿੱਲੀ ਹਾਈ ਕੋਰਟ ਦਾ ਫੈਸਲਾ ਆਇਆ, ਉਹਨਾਂ ਨੇ ਕਿਹਾ ਜੀ ਕਿ ਜਿਹੜਾ ਲੈਫਟੀਨੈਂਟ ਗਵਰਨਰ ਹੈ ਦਿੱਲੀ ਦਾ, ਉਹ ਵੱਡਾ ਚੀਫ ਮਿਨਿਸਟਰ, ਮਤਲਬ ਇਹ ਯੂਨੀਅਨ ਟੈਰੀਟਰੀ ਵਰਗਾ। ਮਤਲਬ ਇਹ ਹੈ ਕਿ ਉਹਨਾਂ ਨੇ ਦਿੱਲੀ ਵਿਧਾਨ ਸਭਾ ਨੂੰ ਇੱਕ ਯੂਨੀਅਨ ਟੈਰੀਟਰੀ ਤੇ ਖੜਾ ਕਰਤਾ ਜੋ ਉਹ ਪਹਿਲਾਂ ਸੀ। ਹੁਣ ਉਹਨੂੰ ਆਧਾਰ ਬਣਾ ਕੇ ਮਜੀਠਾ, ਸੁਖਬੀਰ ਬਾਦਲ ਨਾਅਰੇਬਾਜ਼ੀ ਕਰ ਰਹੇ ਨੇ, ਬਿਆਨਬਾਜ਼ੀ ਕਰ ਰਹੇ ਨੇ ਕਿ ਜੀ ਕੇਜਰੀਵਾਲ ਨੂੰ ਗੁੱਠੇ ਲਾਤਾ, ਇਹ ਕਰਤਾ, ਉਹ ਕਰਤਾ। ਸੋ ਕੁੱਲ ਬਣਾ ਕੇ, ਔਰ ਹੁਣ ਉਹਨਾਂ ਨੇ ਬੇਸ਼ੱਕ 19 ਆਪਣੇ ਮੈਂਬਰਾਂ ਦੀ ਲਿਸਟ MLA ਦੀ ਜਾਰੀ ਕੀਤੀ ਹੈ ਆਮ ਆਦਮੀ ਪਾਰਟੀ ਨੇ, ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਵੀ ਇਹਨਾਂ 19 ਚੋਂ ਕੁਝ ਜਿਹੜੇ ਨੇ ਆਉਣ ਵਾਲੇ ਦਿਨਾਂ 'ਚ ਕ੍ਰਿਮੀਨਲ ਕੇਸ ਬਣਾ ਕੇ, ਕੋਈ ਹੋਰ ਉਹਨਾਂ ਦਾ ਕੱਢ ਕੇ, ਕੋਈ ਹੋਰ ਜਾਲੀ ਜੇ ਮੁਕਦਮੇ ਬਣਾ ਕੇ ਇਹਨਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਹੋਏਗੀ। ਸੋ ਕੁੱਲ ਮਿਲਾ ਕੇ, ਔਰ ਕਿਉਂਕਿ ਅਸੀਂ ਵੀ ਬੇਸ਼ੱਕ ਇਹ ਸਮਝਦਿਆਂ ਹੋਇਆ ਵੀ ਕਿ ਬਾਦਲ ਦਾ ਜੋ ਕਿਰਦਾਰ ਹੈ, ਲੇਕਿਨ ਕੇਜਰੀਵਾਲ ਜਾਂ ਉਹਦੀ ਪਾਰਟੀ ਉਹੀ ਅਸੀਂ ਦੱਸ ਕੇ ਹਟੇ ਕਿ ਕਿਸ ਤਰੀਕੇ ਦੇ ਉਹਨਾਂ ਦੀ ਸਿੱਖਾਂ ਬਾਰੇ ਸੋਚ ਹੈ। ਕੋਈ ਪੰਜਾਬ ਦਾ ਮੁੱਦਾ, ਸਿੱਖਾਂ ਦਾ ਮੁੱਦਾ ਤੇ ਲੈ ਕੇ ਨਹੀਂ ਜਾਣਾ। ਅਮਰਿੰਦਰ ਨੇ ਉਹ ਆਪਣਾ ਬੇੜਾ ਗਰਕ ਕਰ ਲਿਆ ਜਿਸ ਕਿਸਮ ਦਾ ਉਹਦਾ ਰਿਹਾ। ਸੋ ਕੁੱਲ ਮਿਲਾ ਕੇ ਫਿਰ ਇਹੀ ਨਾ ਹੋਏ ਕਿ ਮੌਕੇ ਤੇ ਆ ਕੇ ਬਹੁਤਿਆਂ ਨੂੰ ਲੱਗੇ ਕਿ ਜੀ ਇਹਨਾਂ ਕੋਲੋਂ ਤਾਂ ਚਲੋ ਫਿਰ ਵੀ ਪੱਗਾਂ ਤਾਂ ਨੀਲੀਆਂ ਹੀ ਨੇ ਇਹਨਾਂ ਦੀਆਂ, ਠੱਗ ਚੋਰ ਨੇ, ਇਹ ਬੇਈਮਾਨ ਨੇ, ਕਾਹਨੂੰ ਚੰਗੇ ਆ ਜਾਣਗੇ, ਅਕਾਲੀਆਂ ਦੀ ਕਾਹਨੂੰ ਫੱਟੀ ਪੋਚਣੀ। ਸੋ ਇਹਨਾਂ ਦੀ ਗੱਲ ਦੇ ਵਿੱਚ ਦਮ ਹੈ, ਕਿਉਂਕਿ ਜੋ ਹਾਲਾਤ ਬਣ ਰਹੇ ਨੇ ਉਹਦੇ 'ਚ ਕੋਈ ਸਾਡੀਆਂ ਧਿਰਾਂ ਆਪਣਾ ਕੋਈ ਬਦਲ ਦੇ ਕੇ ਖਾਲਿਸਤਾਨ ਦੇ ਮੁੱਦੇ ਤੇ ਕੁਛ ਅੱਗੇ ਨਹੀਂ ਤੋਰ ਸਕੀਆਂ, ਤੇ ਲੋਕ ਇੱਧਰ ਉੱਧਰ ਜਾਣਗੇ। ਉਹਦਾ ਇਹ ਫਾਇਦਾ ਵੋਟ ਡਿਵਾਈਡ ਹੁੰਦੀ ਹੈ ਤੇ ਉਹ ਵੀ ਇਹਨਾਂ ਨੂੰ ਫਾਇਦਾ ਹੁੰਦਾ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਕਮੈਂਟ ਹੈ ਲੁਧਿਆਣਾ ਤੋਂ ਹਰਸਿਮਰਤਪ੍ਰੀਤ ਦਿਓਲ ਜੀ ਦਾ। ਇਹ ਲਿਖਦੇ ਹਨ, ਸਾਰੇ ਬਾਦਲ ਨੂੰ ਗਾਲਾਂ ਤਾਂ ਦੇਈ ਜਾਂਦੇ ਆ, ਪਰ ਇਹ ਵੀ ਸੋਚੋ ਕਿ ਉਸ ਨੂੰ ਦੂਸਰੀ ਵਾਰ ਲਗਾਤਾਰ ਕੁਰਸੀ ਤੇ ਵੀ ਅਸੀਂ ਹੀ ਬਿਠਾਇਆ ਹੈ। ਜਦੋਂ ਪਹਿਲੀ ਵਾਰ ਗਲਤੀ ਕੀਤੀ ਸੀ ਤਾਂ ਉਦੋਂ ਹੀ ਥੱਲੇੋਂ ਕੁਰਸੀ ਖਿੱਚੀ ਹੁੰਦੀ ਤਾਂ ਇੰਨਾ ਮਾਹੌਲ ਖਰਾਬ ਨਾ ਹੁੰਦਾ। ਹੁਣ ਤੁਸੀਂ ਆਪ ਦੇਖ ਲਓ ਕਿ ਬੱਚੇ ਨੂੰ ਚਿੱਟਾ ਵੇਚਦੇ ਨੇ ਇਹ ਲੋਕ, ਪਰ ਪੁਲਿਸ ਅਤੇ ਕਾਨੂੰਨ ਨੂੰ ਕਿਉਂ ਨਹੀਂ ਕੁਝ ਪਤਾ ਲੱਗਦਾ। ਆਪਾਂ ਕਹਿ ਦਿੰਦੇ ਹਾਂ ਕਿ ਵਪਾਰ ਵੱਡੇ ਪੱਧਰ ਤੇ ਹੁੰਦਾ ਹੈ, ਪਰ ਵੱਡਾ ਵੀ ਤਾਂ ਪਹਿਲਾਂ ਛੋਟਾ ਹੀ ਹੁੰਦਾ ਹੈ। ਇੱਕ ਰਾਤ ਵਿੱਚ ਵਪਾਰ ਇੰਨਾ ਵੱਡਾ ਹੁੰਦਾ ਕਿਸੇ ਨੇ ਦੇਖਿਆ ਨਹੀਂ। ਕੌਮ ਸੁੱਤੀ ਹੀ ਨਹੀਂ ਹੋਈ, ਸਗੋਂ ਅਣਖ ਵੀ ਮਰ ਚੁੱਕੀ ਹੈ ਸਾਡੇ ਵਿੱਚੋਂ। ਮੈਂ ਸਮਝਦਾ ਹਾਂ ਕਿ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਨਹੀਂ, ਸਗੋਂ ਹੁਣ ਸਿੱਖੀ ਪੰਜਾਬ ਵਿੱਚੋਂ ਖਤਮ ਹੋ ਰਹੀ ਹੈ। ਜੀ ਡਾਕਟਰ ਸਾਹਿਬ, ਦੇਖੋ ਹਰਸਿਮਰਤ ਸਿੰਘ ਦਿਓਲ ਲੁਧਿਆਣਾ ਤੋਂ ਉਹਨਾਂ ਨੇ ਲਿਖਿਆ ਗੱਲ। ਅੱਜ ਜਿਹੜੇ ਵੀ ਤੁਸੀਂ ਕਮੈਂਟ, ਪਤਾ ਨਹੀਂ ਸਾਰੇ ਇੱਕੋ ਜਿਹੀ ਸੋਚ ਵਾਲੇ ਕੱਢੇ ਨੇ ਜੀ, ਉਹਨਾਂ ਨੂੰ ਅਸੀਂ ਇਸ ਟਰੂਥ ਨੂੰ ਨਕਾਰ ਨਹੀਂ ਸਕਦੇ ਕਿ ਸੌਣ ਤੇ ਗੈਰਤ ਮਰਨ 'ਚ ਫਰਕ ਹੁੰਦਾ। ਔਰ ਕੁਝ ਹਾਲਤਾਂ 'ਚ ਜਿਸ ਤਰੀਕੇ ਨਾਲ ਪੰਜਾਬ 'ਚ ਇਹ ਚਿੱਟਾ ਜਿਹੜਾ ਕਿ ਜਿਸ ਦੇ ਨਾਲ ਬਿਕਰਮ ਮਜੀਠੀਆ ਸਰਕਾਰ, ਐਡਮਿਨਿਸਟ੍ਰੇਸ਼ਨ, ਪੁਲਿਸ ਸਾਰੇ ਹੀ ਰਲੇ ਹੋਏ ਨੇ। ਉਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਪਤਾ ਨਹੀਂ ਹਿਲ ਸਕਦਾ ਪੁਲਿਸ ਦੀ ਜਾਂ ਐਡਮਿਨਿਸਟ੍ਰੇਸ਼ਨ ਦੀ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਅੱਜ ਵੱਡਾ ਬਣ ਗਿਆ, ਪਹਿਲਾਂ ਛੋਟਾ ਸੀ, ਛੋਟੇ ਨੂੰ ਵੱਡਾ ਕਿਵੇਂ ਬਣਾਇਆ। ਸੋ ਕਈ ਵਾਰ ਸੁਸਾਇਟੀ ਦੇ ਵਿੱਚ
ਜਦੋਂ ਵੈਲਿਊਜ਼ ਟੁੱਟਦੀਆਂ ਸੁਸਾਇਟੀ ਦੀਆਂ, ਅਸੀਂ ਕਿਸੇ ਦੀ ਇੱਜ਼ਤ ਪੈਸੇ ਨਾਲ ਕਰਦੇ ਹਾਂ, ਡਰ ਦੇ ਥੱਲੇ ਅਸੀਂ ਕਰਦੇ ਹਾਂ। ਔਰ ਕੱਲ ਹੀ ਕੋਈ ਦੱਸ ਰਹੇ ਸੀ ਜਿਹੜੇ ਬਠਿੰਡੇ ਨਾਲ ਸੰਬੰਧਿਤ ਨੇ ਕਲੋਜ਼ਲੀ ਕਿ ਅਖੀਰ ਵੇਲੇ ਜਦੋਂ ਹਰਸਿਮਰਤ ਕੌਰ ਬਾਦਲ ਹਾਰ ਰਹੀ ਸੀ 1-1 ਲੱਖ ਰੁਪਏ 'ਚ 1-1 ਵੋਟ ਖਰੀਦੀ ਗਈ। ਔਰ ਫਿਰ ਲੋਕ ਉੱਥੇ ਲਾਇਲ ਬਣ ਜਾਂਦੇ ਨੇ, ਕਹਿੰਦੇ ਜੀ ਹੁਣ ਪੈਸੇ ਲੈ ਲੈਣੇ, ਹੁਣ ਤਾਂ ਵੋਟ ਪਾਵਾਂਗੇ ਜੀ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ, ਬੇਗੈਰਤੀ ਵੀ ਹੈ, ਨੀਂਦ ਵੀ ਹੈ। ਕੁਝ ਜਿਸ ਤਰੀਕੇ ਨਾਲ ਪਹਿਲਾਂ ਗੱਲ ਹੋਈ ਹੈ ਵੀ ਏਜੰਸੀਆਂ ਦਾ ਜਾਂ ਮੀਡੀਆ ਦਾ ਜਾਂ ਉੱਥੋਂ ਦਾ ਨੈਟਵਰਕ ਕਿਸ ਕਿਸਮ ਨਾਲ ਕਿਸੇ ਨੂੰ ਪ੍ਰੈਜ਼ੈਂਟ ਕਰਦਾ ਹੈ ਕਿ ਲੋਕਾਂ ਦੇ ਸਾਹਮਣੇ ਕੋਈ ਹੋਰ ਚੋਇਸ ਹੀ ਨਹੀਂ ਰਹਿੰਦੀ। ਔਰ ਇਹਦੇ 'ਚ ਮੈਂ ਆਪਣੀਆਂ ਧਿਰਾਂ ਨੂੰ ਵੀ ਦੋਸ਼ੀ ਮੰਨਦਾ ਕਿ ਅਸੀਂ ਕੋਈ ਵਾਇਬਲ, ਕੋਈ ਅਲਟਰਨੇਟਿਵ, ਕੋਈ ਚੰਗੇ ਸਾਫ਼ ਸੁਥਰੇ ਜਿਹੜੇ ਨੇ ਲੋਕਾਂ ਦਾ ਸਮੂਹ ਇਸ ਕਿਸਮ ਦੀ ਇੱਕ ਪੋਲੀਟੀਕਲ ਨਹੀਂ ਵੇਵ ਕ੍ਰੀਏਟ ਕਰ ਸਕੇ ਜਿਹਦੇ 'ਚੋਂ ਲੋਕਾਂ ਨੂੰ ਲੱਗਦਾ ਵੀ ਕਾਂਗਰਸ ਔਰ ਅਕਾਲੀਆਂ ਦੇ ਵਿਚਾਲੇ ਬਦਲ ਹੈ। ਇਸ ਲਈ ਆਮ ਆਦਮੀ ਪਾਰਟੀ ਵੱਲ ਝੁਕੇ ਨੇ। ਔਰ ਉਹਨਾਂ ਦੇ ਵੀ ਮੇਰਾ ਖਿਆਲ ਹੈ ਵੀ ਅਗਲੇ 4 ਜੋ ਨਜ਼ਰ ਆ ਰਿਹਾ, ਮੈਨੂੰ ਥੋੜ੍ਹੀਆਂ ਬਹੁਤ ਖਬਰਾਂ ਹੋਰ ਵੀ ਪਤਾ ਲੱਗੀਆਂ ਨੇ, ਇਹਨਾਂ ਦੇ ਵੀ ਅੰਦਰ ਕਾਫੀ ਗੰਦ ਪਿਆ ਹੋਇਆ ਹੈ। ਔਰ ਕਿਸ ਕਿਸਮ ਦੀ ਜਿਹੜੀ ਦੌੜ ਭੱਜ, ਹਰ ਇੱਕ ਨੂੰ ਲੱਗਦਾ ਵੀ ਹੁਣ ਇਸ ਪਾਰਟੀ ਦੀ ਸਰਕਾਰ ਬਣਨੀ ਹੈ ਤੇ ਹਰ ਕੋਈ ਜਿਹੜਾ ਹੈ ਇਸ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਕੇਕ ਦੇ ਵਿੱਚ ਆਪਣਾ ਸ਼ੇਅਰ ਲੈਣਾ ਚਾਹੁੰਦੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹਰਸਿਮਰਤ ਦਿਓਲ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਰਸਾ ਲੁਧਿਆਣੇ ਤੋਂ ਸ਼ਮਸ਼ੇਰ ਸਿੰਘ ਖਾਲਸਾ ਜੀ ਲਿਖਦੇ ਹਨ, ਸਿੱਖ ਪੰਥ ਨੂੰ ਹੁਣ ਜਾਗਣ ਦੀ ਲੋੜ ਹੈ। ਜੇ ਸੁੱਤੇ ਰਹੇ ਤਾਂ ਖਾਲਸਾ ਜੀ ਦਾ ਨਿਆਰਾਪਨ ਖਤਮ ਹੋਇਆ ਸਮਝੋ। ਮੌਜੂਦਾ ਸੰਸਥਾਵਾਂ ਅਤੇ ਸਰਕਾਰ RSS BJP ਦੇ ਪੈਰ ਦੀ ਜੁੱਤੀ ਬਣੀ ਹੋਈ ਹੈ। ਜਾਗੋ ਸਿੰਘੋ ਜਾਗੋ। ਜੀ ਰਸਾ ਦੇਖੋ, ਅੱਜ ਹੀ ਇੱਕ ਕਾਫੀ ਅੰਦਰੂਨੀ ਸੋਰਸ ਨੇ ਇਹ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਔਰ ਪੰਜਾਬ ਚੋਂ ਕਿ ਤੁਹਾਨੂੰ ਮੈਂ ਇੱਕ ਗੱਲ ਲਈ ਬਹੁਤ ਕੰਪਲੀਮੈਂਟ ਕਰਨਾ ਚਾਹੁੰਦਾ। ਮੈਂ ਕਿਹਾ ਜੀ ਕਿਉਂ? ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਕਾਫੀ ਨੇੜੇ ਨੇ। ਉਹਨਾਂ ਨੇ ਕਿਹਾ ਜੀ ਤੁਸੀਂ ਇਹ ਕਿਹਾ ਸੀ ਕਿ RSS ਖੜਾ ਕਰ ਰਹੀ ਹੈ ਕੇਜਰੀਵਾਲ ਜਾਂ ਨਵਜੋਤ ਸਿੱਧੂ ਨੇ ਜਦੋਂ ਲਿਆ, ਤੁਸੀਂ ਕਿਹਾ ਕਿ RSS ਸ਼ੋ ਬॉय। ਉਹਨਾਂ ਨੇ ਕਿਹਾ ਜੀ ਜੋ ਲੱਗ ਰਿਹਾ ਕਿ ਹੁਣ ਤੱਕ ਉਹਨਾਂ ਨੇ ਪਹਿਲਾਂ ਕੇਜਰੀਵਾਲ ਦੀ ਗੱਲ ਕੀਤੀ ਕਿ ਉਹਨੇ ਮੋਦੀ ਨੂੰ ਕੰਡੈਮ ਕੀਤਾ ਹੈ ਹਮੇਸ਼ਾ ਜਾਂ ਉਹਦੇ ਬਾਰੇ ਕੋਈ ਬਿਆਨਬਾਜ਼ੀ ਕੀਤੀ ਹੈ। ਕੇਜਰੀਵਾਲ ਨੇ ਕਦੇ RSS ਬਾਰੇ ਕੁਝ ਨਹੀਂ ਕਿਹਾ ਜੀ। ਫਿਰ ਉਹਨਾਂ ਨੇ ਕਿਹਾ ਕਿ ਉਹ ਲੱਗਦਾ ਹੈ ਕਿ ਨਵਜੋਤ ਸਿੱਧੂ ਦੀ ਵੀ ਅੰਡਰਸਟੈਂਡਿੰਗ ਕੇਜਰੀਵਾਲ, ਹਾਲਾਂਕਿ ਕੇਜਰੀਵਾਲ ਦੇ ਖਿਲਾਫ ਨਵਜੋਤ ਸਿੱਧੂ ਨੇ ਦਿੱਲੀ ਦੀਆਂ ਚੋਣਾਂ ਵੇਲੇ ਬਹੁਤ ਕੁਝ ਕਿਹਾ। ਉਹਨਾਂ ਨੇ ਕਿਹਾ ਜੀ ਜਿਹੜੀ ਅੰਡਰਸਟੈਂਡਿੰਗ ਹੈ ਨਵਜੋਤ ਸਿੱਧੂ ਦੀ ਇੱਧਰ ਆਉਣ ਦੀ ਜਾਂ ਉਹਨੂੰ ਐਜ਼ ਏ ਚੀਫ ਮਿਨਿਸਟਰ ਕਰਨ ਦੀ, ਇਹ ਵੀ RSS ਨੇ ਹੀ ਕ੍ਰੀਏਟ ਕੀਤੀ ਹੈ। ਔਰ ਉਹਨਾਂ ਨੇ ਕਿਹਾ ਵੀ ਬਾਦਲ ਤਾਂ ਉਹਨਾਂ ਦਾ ਹੈ ਹੀ ਹੈ, ਜੇ ਸਭ ਦੇ ਬਾਵਜੂਦ ਵੀ ਜਿੱਤ ਜਾਂਦਾ ਉਹਨਾਂ ਦਾ, ਪਰ ਉਹਨਾਂ ਨੂੰ ਇਹ ਲੱਗਾ ਵੀ ਸ਼ਾਇਦ ਹੁਣ ਇਹ ਨਕਾਰਾ ਹੋ ਰਿਹਾ, ਲੋਕਾਂ 'ਚ ਰਿਜੈਕਟ ਹੋ ਰਿਹਾ। ਔਰ ਇਹ ਜਿਹੜਾ ਕੇਜਰੀਵਾਲ ਕੰਬੀਨੇਸ਼ਨ ਹੈ ਔਰ ਇੱਧਰ ਨਵਜੋਤ ਸਿੱਧੂ ਕਹਿੰਦੇ ਵੀ ਉਹ ਫਿੱਟ ਬਹਿੰਦਾ ਹੈ, ਦਾੜੀ ਮੁੰਨੀ ਹੋਈ, ਜਿਹੜਾ ਸ਼ਿਵਜੀ ਦਾ ਪੁਜਾਰੀ ਸਮਾਧੀ ਲਾ ਕੇ ਬੈਠਾ ਹੈ, ਮੌੜੀ ਦਾ ਧਾਗਾ ਮੁਸਲਮਾਨਾਂ ਦੇ ਖਿਲਾਫ ਉਸ ਕਿਸਮ ਦਾ ਮੋਦੀ ਦੇ ਹੱਕ 'ਚ ਪ੍ਰਚਾਰ ਕਰਨ ਗਿਆ ਸੀ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀਰ ਸ਼ਮਸ਼ੇਰ ਸਿੰਘ ਖਾਲਸਾ, ਅੱਜ ਸਾਰੇ ਲੁਧਿਆਣੇ 'ਚ ਹੀ ਸਿਆਣਪ ਆਈ ਹੋਈ ਹੈ। ਉਹਨਾਂ ਨੇ ਕਿਹਾ ਕਿ ਜੀ ਜਾਗੋ ਖਾਲਸਾ ਜੀ ਜਾਗੋ, ਨਹੀਂ ਤਾਂ RSS ਜਿਹੜਾ ਹੈ ਉਹ ਤਿਆਰ ਬੈਠਾ ਹੈ ਇਸ ਸਾਰੇ ਨੂੰ ਟੇਕ ਓਵਰ ਕਰਨ ਲਈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਅਣਖੀ ਸਿੱਖ ਵੀ ਜਿਹੜੇ ਪਹਿਲੀ ਵੇਵ 'ਚ ਆਮ ਆਦਮੀ ਪਾਰਟੀ 'ਚ ਗਏ ਉਹਨੂੰ ਛੱਡਣਗੇ, ਕਿਉਂਕਿ ਉਹਨਾਂ ਨੂੰ ਵੀ ਹੌਲੀ ਹੌਲੀ ਸਮਝ ਆਉਂਦੀ ਹੈ। ਤੇ ਹੁਣ ਫਿਰ ਉਹ ਹਾਲ ਤਾਂ ਸਾਡਾ ਬਹੁਤ ਵਾਰੀ ਇਹੀ ਹੁੰਦਾ ਹੈ ਕਿ ਵੀ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁੱਗ ਗਈ ਖੇਤ। ਹੁਣ ਜੜਾ ਇਹਨਾਂ ਦੀਆਂ ਲਵਾ ਦਿੱਤੀਆਂ, ਹੁਣ ਇਹ ਜਿਹੜੇ ਥੋੜੇ ਬਹੁਤ ਵੀ ਸਿੱਖੀ ਦਾ ਰੱਖਣ ਵਾਲੇ ਨੇ ਉਹਨਾਂ ਨੂੰ ਪਾਸੇ ਕਰ ਰਹੇ ਨੇ ਔਰ ਬਿਲਕੁਲ ਅੰਗੂਠਾ ਛਾਪ ਜਿਹੜੇ ਨੇ ਉਹਨਾਂ ਨੂੰ ਅੱਗੇ ਕਰਕੇ ਤੋਂ ਉੱਪਰ UP ਬਿਹਾਰ ਵਾਲੇ ਭਈਏ ਬੈਠੇ, ਸੰਜੇ ਸਿੰਘ ਬੈਠਾ, ਕੇਜਰੀਵਾਲ ਬੈਠਾ, ਹੋਰ ਬੜੇ ਖਤਰਨਾਕ ਜਿਹੇ ਸ਼ਕਲਾਂ ਵਾਲੇ ਨਜ਼ਰ ਆਉਂਦੇ ਨੇ, ਉਹ ਰਾਜ ਕਰਨਗੇ ਪੰਜਾਬ 'ਚ। ਅਸੀਂ ਆਪ ਡੋਗਰਿਆਂ ਤੇ ਮਿਸ਼ਰਾਂ ਦੇ ਹਵਾਲੇ ਕੀਤਾ ਪੰਜਾਬ ਨੂੰ। ਜੀ ਡਾਕਟਰ ਸਾਹਿਬ ਬਿਲਕੁਲ। ਸਾਡੇ ਕੋਲ ਅਗਲਾ ਕਮੈਂਟ ਆਇਆ ਹੈ RK ਰਾਕ ਦੀ ID ਤੋਂ। ਇਹ ਲਿਖਦੇ ਹਨ ਜੋ ਖੁਦ RK ਰਾਕ ਦੀ ID ਤੋਂ। ਅੱਛਾ ਜੀ, ਇਹ ਲਿਖਦੇ ਹਨ ਜੋ ਖੁਦ ਡਾਲਰਾਂ ਦੇ ਗੁਲਾਮ ਨੇ, ਜਿਨ੍ਹਾਂ ਦੇ ਆਪਣੇ ਬੱਚੇ ਬੱਚੀਆਂ ਗਰਲਫ੍ਰੈਂਡ ਬॉयਫ੍ਰੈਂਡ ਲਈ ਘੁੰਮਦੇ ਨੇ, ਆਪਣੇ ਮਾਪਿਆਂ ਦੇ ਸਾਹਮਣੇ ਜਿਹੜੇ ਪੰਜਾਬੀ ਨਹੀਂ ਲਿਖ ਸਕਦੇ ਉਹ ਵਿਦੇਸ਼ਾਂ ਵਿੱਚ ਬੈਠ ਕੇ ਰੌਲਾ ਹੀ ਪਾ ਸਕਦੇ ਨੇ। ਆਓ ਇੰਡੀਆ ਪੰਜਾਬ ਆਪਣੇ ਕੰਮ ਛੱਡ ਕੇ ਕੇਜਰੀਵਾਲ ਦਾ ਸਾਥ ਦਿਓ, ਨਹੀਂ ਤਾਂ ਅਸੀਂ ਪੰਜਾਬ ਵਾਲੇ ਖੁਦ ਲੜਾਂਗੇ ਇਹਨਾਂ ਨਾਲ ਤੇ ਤੁਸੀਂ ਪਾਣੀ ਵਿੱਚ ਨੱਕ ਡਬੋ ਕੇ ਮਰ ਜਾਣਾ ਬਾਹਰ ਹੀ। ਜੀ ਡਾਕਟਰ ਸਾਹਿਬ ਦੇਖੋ, ਇਹ ਹੈ ਜਿਹੜਾ ਅਸੀਂ ਗੱਲ ਕਰਕੇ ਹਟੇ ਹਾਂ ਕਿ ਜਦੋਂ ਇੱਕ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਲੋਕਾਂ ਦੇ ਸਾਹਮਣੇ, ਔਰ ਇਹ ਜਿਹੜੀ RSS ਦਾ 80-90 ਸਾਲ ਦਾ ਕੰਮ ਕਰਨ ਦਾ ਢੰਗ ਹੈ, ਮੀਡੀਆ ਦਾ ਜਿਸ ਤਰੀਕੇ ਨਾਲ ਕੇਜਰੀਵਾਲ ਨੂੰ ਪ੍ਰੋਜੈਕਟ ਕੀਤਾ ਹੈ,
ਔਰ ਹਾਲਾਂ ਜਦੋਂ ਸਾਡੀ ਅੱਖ ਦੇਖਦੀ ਹੈ, ਉਹ ਇੱਕ ਅਸੀਂ ਦੇਖਿਆ ਕਿ ਬਈ ਸ਼੍ਰੀ ਰਵੀ ਸ਼ੰਕਰ ਦੇ ਨਾਲ ਵੀ ਬੈਠਾ ਹੋਇਆ ਜੀ, ਉੱਥੇ ਮੋਦੀ ਦੇ ਨਾਲ ਹੈ, ਰਾਮਦੇਵ ਦੇ ਨਾਲ ਵੀ ਹੈ। ਹੁਣ 2 ਹਫ਼ਤੇ ਲਈ ਉਹਨੇ ਸਭ ਕੁਝ ਛੱਡ ਕੇ ਧਰਮਸ਼ਾਲਾ ਉੱਪਰ ਧਰਮਕੋਟ ਹੈ ਤ੍ਰਿਊਂਡ ਦੇ ਨੇੜੇ, ਉੱਥੇ ਉਹਨੇ 2 ਹਫ਼ਤੇ ਦਾ ਸਮਾਗਮ ਜਿਹੜਾ ਉਹ ਕਰਨੀ ਹੈ, ਤਪੱਸਿਆ ਕਰਨੀ ਹੈ ਜੀ। ਔਰ ਕੋਈ ਸ਼ੱਕ ਨਹੀਂ ਹੈ ਕਿ ਉਹ ਪੱਕਾ ਪਹਿਲਾਂ ਇੱਕ ਏਥੀਅਸਟ ਨਾਸਤਕ ਬਣ ਕੇ ਆਇਆ, ਕਿਉਂਕਿ ਪ੍ਰੋਗਰੈਸਿਵ ਲੋਕਾਂ ਨੂੰ ਆਪਣੇ ਨਾਲ ਲਾਇਆ, ਫਿਰ ਉਹਨਾਂ ਨੂੰ ਲੱਤ ਮਾਰੀ, ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਦੂਜੇ ਤੀਜੇ ਸਾਰੇ ਪਾਸੇ ਕੱਢ ਕੇ ਮਾਰੇ ਔਰ ਇੱਕਦਮ ਆਪਣੇ ਆਪ ਸਾਰੀਆਂ ਪਾਵਰਸ ਲੈ ਲਈਆਂ। ਔਰ ਹੁਣ ਜਿਹੜਾ ਹੈ ਉਹ ਬਾਕੀ ਪਾਸੇ ਨਕਾਰਿਆ ਗਿਆ। ਪੰਜਾਬ ਹੀ ਹੈ ਜਿਹੜਾ ਬਾਰਡਰ ਕਰਦਾ ਇਹਨਾਂ ਨੂੰ, ਜਿੱਥੋਂ ਚੇਂਜ ਹੁੰਦੀ ਹੈ ਪੰਜਾਬ 'ਚ ਇਹਨਾਂ ਦੀਆਂ ਜੜ੍ਹਾਂ ਲੱਗ ਗਈਆਂ। ਪਹਿਲਾਂ 4 MP ਬਣ ਗਏ, ਹੁਣ ਇਹ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੇ ਨੇ। ਔਰ ਇਹ ਜਿਹੜੇ ਮਿਸਟਰ RK ਰੌਕੀ ਜਾਂ ਜੋ ਵੀ ਹੈ ਇਹ ਇਹਨਾਂ ਦੇ ਅੰਦਰ ਦੇਖੋ ਵੀ ਇਹ ਹੈ ਵੀ ਬਾਹਰਲੇ ਡਾਲਰਾਂ ਦੇ ਗੁਲਾਮ ਨੇ, ਤੇ ਇਹ ਜਿਹੜੇ ਨੇ ਇਹ ਕਹਿੰਦੇ ਨੇ ਵੀ ਤੁਸੀਂ ਡਾਲਰਾਂ ਦੀ ਗੁਲਾਮੀ ਇੱਥੇ ਕਰੋ ਤੇ ਸਾਨੂੰ ਡਾਲਰ ਸੁੱਟੋ ਤੇ ਅਸੀਂ ਕੇਜਰੀਵਾਲ ਨੂੰ ਜਿਹੜਾ ਜਿਤਾਈਏ ਔਰ ਭਾਰਤ ਮਾਤਾ ਕੀ ਜੈ ਕਰੀਏ। ਟੋਪੀਆਂ ਸਿੱਖਾਂ ਦੀਆਂ ਕੁੜੀਆਂ ਦੇ ਸਿਰਾਂ ਤੇ ਵੀ ਰਖਾ ਦਿੱਤੀਆਂ ਤੇ ਬੰਦਿਆਂ ਨੇ ਵੀ ਜਿਹੜਾ ਉਹ ਸਿਰ ਤੇ ਝਾੜੂ ਬੰਨ ਲਿਆ, ਮਤਲਬ ਕਿੱਥੇ ਸਿਰਾਂ ਤੇ ਕਲਗੀਆਂ ਔਰ ਤਾਜ਼ੋ ਤਖਤ ਦੀ ਮਾਲਕ ਜਿਹੜਾ ਖਾਲਸਾ ਪੰਥ। ਔਰ ਅੱਜ ਅਸੀਂ ਜਿਹੜਾ ਇਸ ਕਦਰ ਨਿਤਾਣੇ ਔਰ ਬਿਲਕੁਲ ਬੇਬਸ ਹੈ ਕਿ ਸਾਨੂੰ ਲੱਗਦਾ ਵੀ ਕੇਜਰੀਵਾਲ ਆ ਕੇ ਸਾਡਾ ਪਾਰ ਉਤਾਰਾ ਕਰ ਦੇਗਾ। ਸੋ ਹੁਣ ਜੇ ਇੱਥੋਂ ਤੱਕ ਪਹੁੰਚ ਗਏ ਤਾਂ ਫਿਰ ਜਿਵੇਂ ਪਹਿਲੇ ਸਾਡੇ ਵੀਰਾਂ ਨੇ ਲਿਖਿਆ ਸੀ ਕਿ ਜਾਂ ਅਣਖ ਮਰ ਗਈ ਹੈ ਜਾਂ ਅਸੀਂ ਬਿਲਕੁਲ ਹੀ ਨਕੰਮੇ ਹੋ ਗਏ। ਪਰ ਕੁੱਲ ਮਿਲਾ ਕੇ ਜੋ ਵੀ ਹੈ ਇਹ ਮੇਰਾ ਖਿਆਲ ਹੈ ਵੀ ਕੇਜਰੀਵਾਲ ਬੁਖਾਰ ਹੁਣ ਇੱਕ ਵਾਰੀ ਸਿੱਖਾਂ ਨੂੰ ਚੜਿਆ ਹੋਇਆ। ਇਹ ਜਦੋਂ ਤੱਕ ਐਨ ਉਹ ਜਾਂਦਾ ਨਹੀਂ ਉੱਪਰ ਤੱਕ, ਔਰ ਉਸ ਤੋਂ ਬਾਅਦ ਫਿਰ ਇਹੀ ਹੋਏਗਾ ਕਿ ਸਾਡੇ ਨਾਲ ਇੱਕ ਵਾਰ ਫਿਰ ਧੋਖਾ ਹੋ ਗਿਆ, ਫਿਰ ਕੋਈ ਹੋਰ ਲੱਭ ਲੈਣਗੇ, ਉਹਦੇ ਵੱਲ ਤੁਰ ਪੈਣਗੇ। ਇਹ ਜਿਹੜੇ ਸਾਧਾਂ ਸੂਦਾਂ ਦੇ ਮਗਰ ਲੱਗਣ ਵਾਲੇ ਵੀ ਹੁੰਦੇ ਨੇ, ਪਰ ਕਹਿੰਦੇ ਨੇ ਜੀ ਉਹ ਇੱਕ ਧੋਖਾ ਵੀ ਦੇ ਜਾਏ ਸਾਧ, ਫਿਰ ਜਿਹੜਾ ਮਗਰ ਆਉਂਦਾ ਇਹਦੇ ਮਗਰ ਸਵਾਹ ਲੱਗੀ ਥੋੜੇ ਉਹਦੇ ਮਗਰ ਤੁਰ ਪੈਂਦੇ ਨੇ ਵੀ ਇਹ ਜੋਗੀ ਆਇਆ ਕਿ ਨਹੀਂ, ਇਹੀ ਜਾਣ ਲੱਗਿਆ ਕੁਝ ਦੇ ਜਾਏ, ਵੀ ਉਹ ਹਟਦੇ ਨਹੀਂ ਹੈ ਉਹ। ਸੋ ਹੁਣ ਭਾਈ ਤੁਸੀਂ ਬਾਬਾ ਕੇਜਰੀਵਾਲ ਦੇ ਧੂਣੇ ਦੇ ਹੱਥ ਸੇਕੋ ਤੇ ਜਦੋਂ ਉਹ ਧੂਣਾ ਚੜਿਆ ਤੁਹਾਡੇ ਫੇਫੜਿਆਂ ਨੂੰ ਤੇ ਕੋਈ ਐਲਰਜੀ ਹੋ ਗਈ, ਕੋਈ ਦਮਾ ਹੋ ਗਿਆ, ਕਿਸੇ ਨੂੰ ਕੁਝ, ਫਿਰ ਲੱਭਿਓ ਇਲਾਜ ਕਰਾਇਓ। ਹੁਣ ਹੋਰ ਤਾਂ ਕੀ ਕਹਿ ਸਕਦੇ ਹਾਂ। ਗੁੱਡ ਜੇ ਕੀ ਕਹਿੰਦੇ ਨੇ ਬੈਸਟ ਵਿਸ਼ੇਸ। ਜੀ ਡਾਕਟਰ ਸਾਹਿਬ ਬਿਲਕੁਲ। ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਮਹੱਲਾ ਪੰਜਵਾਂ ਗਾਥਾ ਕਿ ਸ਼ਲੋਕ ਸੰਸਕ੍ਰਿਤੀ ਤੋਂ ਬਾਅਦ ਅਸੀਂ ਗਾਥਾ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੈ ਜੀ। ਉਹਦਾ ਇੱਕ ਛੋਟਾ ਜਿਹਾ ਸ਼ਲੋਕ ਹੈ, ਪਰ ਇਸ ਸ਼ਲੋਕ ਦੇ ਵਿੱਚ ਜਿਹੜਾ ਹੈ ਜਦੋਂ ਅਸੀਂ ਬਹੁਤ ਸਾਰਾ ਬਾਣੀ ਦਾ ਪ੍ਰਭਾਵ ਬਾਣੀ ਪੜ੍ਹਦੇ ਹਾਂ, ਫਿਰ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਕਿ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਕਿ ਜੇ 100 ਸੂਰਜ ਚੜੇ, ਜੇ 100 ਚੰਦਰਮਾ ਚਾਨਣ ਦੇਣ ਸੂਰਜ ਹਜ਼ਾਰ ਚੜੇ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ। ਇਹ ਜਿਹੜੀ ਰੋਸ਼ਨੀ ਹੈ ਸੂਰਜ ਦੀ ਚੰਦਰਮਾ ਦੀ, ਇਹ ਮਾਦੀ ਰੋਸ਼ਨੀ ਹੈ, ਅੱਖਾਂ ਨੂੰ ਜਿਹੜੀ ਹੈ ਉਹ ਚੁੰਧਿਆਉਂਦੀ ਹੈ ਜਾਂ ਅੱਖਾਂ ਨੂੰ ਠੰਡ ਦਿੰਦੀ ਹੈ ਜਿਵੇਂ ਚੰਦਰਮਾ ਦੀ ਰੋਸ਼ਨੀ ਹੈ। ਪਰ ਗੁਰੂ ਤੇ ਗਿਆਨ ਤੋਂ ਬਿਨਾ, ਗੁਰੂ ਦੀ ਰੋਸ਼ਨੀ ਤੋਂ ਬਿਨਾ ਜਿਹੜਾ ਇਹ ਚਾਨਣ ਕਦੇ ਵੀ ਨਹੀਂ ਆ ਸਕਦਾ। ਔਰ ਬਹੁਤ ਵਾਰੀ ਜਦੋਂ ਵਿਆਹ ਲਾਵਾਂ ਹੋ ਕੇ ਹਟਦੀਆਂ ਨੇ ਤੇ ਫਿਰ ਉਹ ਸ਼ਬਦ ਜਦੋਂ ਪੜ੍ਹਦੇ ਨੇ ਰਾਗੀ, ਬਹੁਤਿਆਂ ਨੂੰ ਲੱਗਦਾ ਵੀ ਚਲੋ ਹੁਣ ਹੋ ਗਿਆ ਵਿਆਹ। ਉਹਦੇ 'ਚੋਂ ਜਿਹੜਾ ਸ਼ਬਦ ਹੈ ਜਿਹਦਾ ਇੱਕ ਬੜਾ ਡੀਪ ਮੀਨਿੰਗ ਹੈ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਜੀ ਕਿ ਮੇਰੇ ਬਾਬਲ ਮੇਰੇ ਪਿਤਾ ਵਿਆਹ ਹੋ ਗਿਆ ਰੂਹ ਦਾ ਰੱਬ ਦੇ ਨਾਲ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਗੁਰਮੁਖ ਨੂੰ ਰੱਬ ਮਿਲੇ। ਔਰ ਕਿਵੇਂ ਇਹ ਰੱਬ ਦਾ ਮਿਲ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਗੁਰੂ ਨੇ ਇੰਨਾ ਪ੍ਰਚੰਡ ਗਿਆਨ ਦਾ ਜਿਹੜਾ ਚਾਨਣ ਕਰ ਦਿੱਤਾ ਹੈ, 4 ਚੁਫੇਰੇ ਗਿਆਨ ਦਿੱਤਾ ਹੈ ਕਿ ਅਗਿਆਨ ਦਾ ਹਨੇਰਾ ਜਿਹੜਾ ਹੈ ਉਹ ਦੁੜਕੀ ਹੋ ਗਿਆ, ਉਹ ਚਲਾ ਗਿਆ। ਔਰ ਇਸ ਸ਼ਲੋਕ ਦੇ ਵਿੱਚ ਵੀ ਇਸ ਭਾਵ ਨੂੰ ਹੀ ਕਿ ਗੁਰੂ ਦੀ ਕਲਾ, ਗੁਰੂ ਦੀ ਬਖਸ਼ਿਸ਼ ਕੀ ਹੈ। ਔਰ ਇਹ ਸ਼ਲੋਕ ਹੈ, ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸਿਖੰਡਣੇ, ਗਛੇਣ ਨੈਣ ਨਾਨਕ ਬਿਨਾ ਸਾਧੂ ਨਾ ਸਿੱਧਿਅਤੇ। ਜੀ ਪਰਮਾਣੂ ਅਸੀਂ ਐਟਮ ਦੇ ਲਈ ਸ਼ਬਦ ਵਰਤਦੇ ਹਾਂ। ਪਰਮਾਣੂ ਛੋਟਾ ਕਣ, ਜਿਹਦੇ ਚੋਂ ਜਦੋਂ ਪਰਮਾਣੂ ਬੰਬ ਕਹਿੰਦੇ ਨੇ ਕਿ ਜਿਹੜਾ ਸਭ ਤੋਂ ਛੋਟਾ ਹੈ ਉਹ ਕਿਵੇਂ
ਉਸ ਦਾ ਜਦੋਂ ਚੇਨ ਰਿਐਕਸ਼ਨ ਸੈੱਟ ਹੁੰਦਾ ਹੈ ਤੇ ਉਹ ਕਿੰਨੀ ਤਬਾਹੀ, ਕਿੰਨੀਆਂ ਫਾਇਰ ਚਾਰਜ, ਫਿਰ ਇਹ ਪਰਮਾਣੂ ਬੰਬ ਕਹਿੰਦੇ ਜੀ। ਪਰਮਾਣੂ ਪਰਜੰਤ ਆਕਾਸ਼। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਦੇ ਕੋਲ ਇਸ ਕਿਸਮ ਦੀ ਸਿੱਧੀ ਵੀ ਆ ਜਾਏ, ਇਸ ਕਿਸਮ ਦਾ ਰੂਹਾਨੀ ਉਸ ਦੇ ਕੋਲ ਬਲ ਵੀ ਹੋਏ ਕਿ ਉਹ ਇੱਕ ਪਰਮ ਅਣੂ ਬਣ ਕੇ, ਇੱਕ ਛੋਟਾ ਜਿਹਾ ਅਣੂ ਬਣ ਕੇ ਪਰਜੰਤ ਆਕਾਸ਼ ਹੈ ਕਿ ਹਾਲਾਂ ਆਕਾਸ਼ ਸਪੇਸ ਹੈ, ਸਪੇਸ ਦੀ ਕੋਈ ਹੱਦ ਨਹੀਂ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਸਪੇਸ ਦੀ ਵੀ ਹੱਦ ਤੱਕ ਪਹੁੰਚ ਜਾਏ, ਉਸ ਤੱਕ ਵੀ ਪਹੁੰਚ ਜਾਏ, ਔਰ ਇੰਨਾ ਉਹ ਪਰਮਾਣੂ ਰੂਪ ਚ, ਸੂਖਮ ਰੂਪ ਦੇ ਵਿੱਚ ਦੀਪ ਲੋ ਸਿਖੰਡ ਨੇ, ਦੀਪ ਕਹਿੰਦੇ ਨੇ ਆਈਲੈਂਡ ਨੂੰ, ਤੇ ਉਹ ਸਾਰੇ ਆਈਲੈਂਡਸ ਚਲਾ ਜਾਏ। ਲੋ ਕਹਿੰਦੇ ਨੇ ਲੋਕਾਂ ਨੂੰ, ਸਾਰੀਆਂ ਧਰਤੀਆਂ ਤੇ ਘੁੰਮ ਆਏ, ਸਿਖੰਡ ਨੇ ਪਹਾੜਾਂ ਤੇ ਚਲੇ ਜਾਏ, ਆਕਾਸ਼ ਤੋਂ ਦੂਰ ਪਹਾੜਾਂ ਦੇ ਉੱਤੇ, ਸਮੁੰਦਰ ਦੀ ਤਹਿ ਚ, ਆਈਲੈਂਡਸ ਦੇ ਵਿੱਚ, ਜੰਜੀਰਿਆਂ ਦੇ ਵਿੱਚ ਉਹ ਚਲਾ ਜਾਏ। ਗਛੇਣ ਕਿ ਕਿੰਨੀ ਤੇਜ਼ੀ ਨਾਲ ਉਸ ਦਾ ਭ੍ਰਮਣ ਕਰ ਲਏ, ਗਛੇਣ ਤੁਰਨ ਨੂੰ ਕਹਿੰਦੇ ਨੇ। ਨੈਣ ਭਾਰੇਣ, ਅੱਖ ਚਮਕਣ ਦਾ ਸਮਾਂ, ਕਿ ਜਿਵੇਂ ਅੱਖ ਚਮਕਦੀ ਹੈ ਉਨੇ ਸਮੇਂ ਦੇ ਵਿੱਚ ਪਰਮਾਣੂ ਰੂਪ ਹੋ ਕੇ ਸੂਖਮ ਜੋ ਮੈਂ ਕਿਹਾ ਉਹ ਸਾਰੇ ਦੇ ਵਿੱਚੋਂ ਚਲਾ ਜਾਏ। ਗਛੇਣ ਨੈਣ ਭਾਰੇਣ ਨਾਨਕ, ਪੰਜਵੇਂ ਨਾਨਕ ਕਹਿੰਦੇ ਨੇ ਕਿ ਉਸ ਸਾਰੇ ਤੇ ਅੱਖ ਦੇ ਫੋਰ ਵਿੱਚ ਜਾਣ ਵਾਲੇ ਵੀ ਬਿਨਾ ਸਾਧੂ ਨਾ ਸਿੱਧਿਅਤੇ, ਕਿ ਬਿਨਾ ਸਾਧੂ ਤੋਂ, ਬਿਨਾ ਰੱਬ ਦੇ ਬੰਦੇ ਤੋਂ, ਬਿਨਾ ਗੁਰੂ ਨਾਲ ਜੁੜਿਆ, ਬਿਨਾ ਗੁਰੂ ਤੋਂ ਉਸ ਦੀ ਕਲਿਆਣ ਨਹੀਂ ਹੁੰਦੀ, ਉਸ ਨੂੰ ਚਾਨਣ ਨਹੀਂ ਹੁੰਦਾ, ਉਸ ਦਾ ਜੀਵਨ ਸਫਲ ਨਹੀਂ ਹੁੰਦਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸਾਂ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।